ਗੁਰਬਤ ਆ, ਬੇਰੁਜ਼ਗਾਰੀ ਆ, 2000 ਦਾ ਚਲਾਨ ਆ। ਅਗਰ ਆਵਾਮ ਨੂੰ ਐਸੀ ਸ਼ਿਕਾਇਤ ਹੈ ਕਿ ਉਹਨਾਂ ਦਾ ਨਜਾਇਜ਼ ਚਲਾਨ ਹੋ ਰਿਹਾ ਕਿ ਉਹ ਮੇਰੇ ਕੋਲ ਆਣ। ਆਏ ਰੋਜ਼ ਫੱਡੇ ਜਿਹੜੇ ਆ ਟ੍ਰੈਫਿਕ ਵਾਰਡਨ ਦੇ ਸਾਨੂੰ ਸੜਕਾਂ ਤੇ ਨਜ਼ਰ ਆਉਂਦੇ ਆ। ਨਹੀਂ, ਇਹ ਤੁਹਾਡੀ ਗੱਲ ਬਿਲਕੁਲ ਬਜਾ ਹੈ। ਐਡਾ ਖੁੱਲੇ ਹੱਥ ਟ੍ਰੈਫਿਕ ਵਾਰਡਨ ਦੇ ਸਮਝ ਤੋਂ ਬਾਹਰ ਆ। ਇਹ ਗੱਲ ਤੁਹਾਡੀ ਠੀਕ ਹੈ। ਉਹ ਇਸੇ ਵਜ੍ਹਾ ਤੋਂ ਉਹਨਾਂ ਨੂੰ ਸਸਪੈਂਡ ਵੀ ਕੀਤਾ। ਉਹ ਬਾਡੀ ਕੈਮਰੇ ਕਿੱਧਰ ਗਏ? ਕਿਆ ਜਿਹੜੀਆਂ ਵੱਡੀਆਂ ਗੱਡੀਆਂ ਪਰਾਡੋ ਹੋ ਗਈ, ਅਸਰਾਡੋ ਹੋ ਗਈ, ਇਹਨੂੰ ਮਤਲਬ ਇਹਨਾਂ ਨਾਲ ਨਹੀਂ ਕਿਸੇ ਨੇ ਵੀ ਕਦੀ ਰੋਕਦੇ ਨਹੀਂ, ਜਾਂ ਆਪਾਂ ਇਹਨਾਂ ਕੋ ਆਪ ਡਰਦੇ ਆ ਕਿ ਇਹਨਾਂ ਨੂੰ ਹੱਥ ਨਹੀਂ ਪਾਣਾ ਕਿ ਸ਼ਾਇਦ ਕੋਈ ਵੱਡਾ ਨਾ ਨਿਕਲ ਆਵੇ ਵਿੱਚੋਂ। ਹੁਣ 98% ਲੋਕਾਂ ਕੋਲ ਮੋਟਰਸਾਈਕਲ ਹੈ ਨੇ। ਕਾਨੂੰਨ ਦੇ ਹਵਾਲੇ ਨਾਲ ਜਦੋਂ ਵੀ ਗੱਲ ਹੋਏਗੀ, ਅਕਸਰੀਅਤ ਜਿਹੜੀ ਹੈ ਉਹ ਜ਼ਾਹਿਰ ਉਹਨੂੰ ਐਡਰੈਸ ਕਰਨਾ ਪਏਗਾ। ਤੁਹਾਡੇ ਵਾਰਡਨ ਨਾਕਾ ਲਾ ਕੇ ਹਰ ਸੜਕ ਤੇ ਖਲੋਤੇ ਆ। ਸਾਡੇ ਸ਼ਹਿਰ ਦੇ ਵਿੱਚ ਨਾ ਇਸ ਟਾਈਮ ਮੈਟਰੋ ਆ ਰਹੀ ਆ। ਇਹਦੇ ਵਾਸਤੇ ਅਸੀਂ ਕੋਈ 550 ਜਿਹੜਾ ਹੈ ਟ੍ਰੈਫਿਕ ਸਟਾਫ ਉਹਨੂੰ ਤਾਇਨਾਤ ਕੀਤਾ ਉੱਥੇ। अस्सलाम वालेकुम। ਸਾਡੇ ਨਾਲ ਮੌਜੂਦ ਨੇ ਜੀ ਸੀਟੀਓ ਫੈਸਲਾਬਾਦ ਨਾਸਰ ਜਵੇਦ ਰਾਣਾ ਸਾਹਿਬ। ਅੱਜ ਇਹਨਾਂ ਕੋਲੋਂ ਉਹ ਸਵਾਲ ਪੁੱਛਾਂਗੇ ਜਿਹੜਾ ਹਰ ਮੋਟਰਸਾਈਕਲ ਸਵਾਰ ਤੇ ਹਰ ਗੱਡੀ ਸਵਾਰ ਪੁੱਛਣਾ ਚਾਹੁੰਦਾ ਵਾ ਕਿ ਫੈਸਲਾਬਾਦ ਦੇ ਵਿੱਚ ਟ੍ਰੈਫਿਕ ਦੇ ਇਹ ਜਿਹੜੇ ਹਾਲਾਤ ਨੇ ਇਹ ਕਿਉਂ ਨੇ। अस्सलाम वालेकुम ਸਰ। ਸਾਹਮਣੇ ਰਾਣਾ ਸਾਹਿਬ ਦੱਸੋ ਕਿ ਪਹਿਲੇ ਤਾਂ ਤੁਸੀਂ ਆਪਣੀ ਸਰਵਿਸ ਦਾ ਆਗਾਜ਼ ਕਿੱਥੋਂ ਕੀਤਾ ਤੇ ਫੈਸਲਾਬਾਦ ਆ ਕੇ ਤੁਹਾਨੂੰ ਕਿੱਦਾਂ ਦਾ ਲੱਗਾ? ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਮੈਂ ਆਪਣਾ ਨੌਕਰੀ ਸ਼ੁਰੂ ਕੀਤੀ ਹੈ 1998 'ਚ, ਔਰ ਟੋਬੇ ਤੋਂ ਮੈਂ ਨੌਕਰੀ ਦਾ ਆਗਾਜ਼ ਕੀਤਾ। ਔਰ ਹੁਣ ਜਿਹੜਾ ਹੈ ਫਿਰਦੇ ਫਰਾਂਦੇ ਮੁਖਤਲਿਫ ਸ਼ਹਿਰ ਜਿਹੜੇ ਪੰਜਾਬ ਦੇ ਸਾਰੇ ਉਹ ਫਿਰੇ ਨੇ, ਅਤੇ ਇੱਥੇ ਆ ਕੇ ਜਿਹੜਾ ਹੈ ਹੁਣ ਬਤੌਰ CTO, ਇਸ ਤੋਂ ਪਹਿਲੇ ਬਤੌਰ SP ਲੈਲਪੁਰ ਟਾਊਨ ਸਾਂ। ਅਤੇ ਫੀਲਿੰਗ ਪੂਰੇ ਪੰਜਾਬ ਵਿੱਚ ਜ਼ਾਹਿਰ ਹੈ ਕੰਮ ਇੱਕ ਹੀ ਹੈ ਕਿ ਅਸੀਂ ਕਾਨੂੰਨ ਨੂੰ ਜਿਹੜਾ ਹੈ ਉਹ ਨਾਫਿਜ਼ ਕਰਨਾ ਹੈ। ਉਹ ਕਿਤੇ ਥੋੜ੍ਹਾ ਬਹੁਤ ਕਲਚਰ ਦਾ ਫਰਕ ਜ਼ਰੂਰ ਆ ਜਾਂਦਾ, ਅਤੇ ਫੈਸਲਾਬਾਦ ਆ ਕੇ ਜਿਹੜੀ ਹੈ ਮੈਂ ਇਹ ਸਮਝਦਾ ਕਿ ਇੱਥੇ ਬਹੁਤ ਸਾਰੀ ਚੀਜ਼ਾਂ ਤੁਹਾਨੂੰ ਲਰਨ ਕਰਨ ਦਾ ਜਿਹੜਾ ਮੌਕਾ ਮਿਲਿਆ, ਔਰ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹਨ ਐਸੀਆਂ ਹੈ ਸਨ। ਇੱਥੇ ਆਬਾਦੀ ਦਾ ਤਨਾਸਬ ਹੈ, ਇਸੇ ਤਰ੍ਹਾਂ ਲੋਕ ਜਿਹੜਾ ਹੈ ਆਪਣੇ ਹਕੂਕ ਦੇ ਹਵਾਲੇ ਨਾਲ ਬੜੇ ਕੌਨਸ਼ੀਅਸ ਨੇ। ਤੋ ਉਸੇ ਅੰਦਾਜ਼ ਨਾਲ ਜਿਹੜਾ ਹੈ ਸਾਨੂੰ ਸਿੱਖਣ ਦਾ ਮੌਕਾ ਵੀ ਮਿਲਿਆ, ਔਰ ਇਹ ਲਰਨਿੰਗ ਦਾ ਜਿਹੜਾ ਪ੍ਰੋਸੈਸ ਹੈ ਇਹ ਡੇ ਬਾਈ ਡੇ ਬੰਦਾ ਸਿੱਖਦਾ, ਅਤੇ ਉਹ ਬਹੁਤ ਅੱਛਾ ਐਕਸਪੀਰੀਅੰਸ ਰਿਹਾ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਚੀਫ ਔਰ ਟ੍ਰੈਫਿਕ ਦੇ ਸਾਡੇ ਫੈਸਲਾਬਾਦ ਦੇ ਜਿਹੜੇ ਅੱਜ ਕੱਲ੍ਹ ਮਸਾਇਲ ਨੇ ਲੋਕਾਂ ਦੇ, ਗੁਰਬਤ ਆ, ਬੇਰੁਜ਼ਗਾਰੀ ਆ, 2000 ਦਾ ਚਲਾਨ ਆ, ਤੁਹਾਡੇ ਵਾਰਡਨ ਨਾਕਾ ਲਾ ਕੇ ਹਰ ਸੜਕ ਤੇ ਖਲੋਤੇ ਆ, ਜਦੋਂ ਕਿ ਤੁਸੀਂ ਵਾਜ਼ਿਹ ਤੌਰ ਤੇ ਪੈਗਾਮ ਦਿੱਤਾ ਹੋਇਆ ਕਿ ਨਾਕਾ ਕਲਚਰ ਬਿਲਕੁਲ ਨਹੀਂ ਹੋਏਗਾ। ਕਨਾਲ ਰੋਡ ਤੇ ਚੱਲ ਜਾਓ, ਜਿੱਥੇ ਵੀ ਚੱਲ ਜਾਓ, ਜਿਹੜਾ ਮੋਟਰਸਾਈਕਲ ਤਾਸੁਬ ਦਿੱਤਾ ਜਾਂਦਾ ਵਾ ਕਿ ਜਿਹੜਾ ਮੋਟਰਸਾਈਕਲ ਤੁਹਾਡੇ ਵਾਰਡਨ ਨੇ ਰੋਕ ਲਿਆ ਉਹਦਾ ਚਲਾਨ ਹੋਣਾ ਹੀ ਹੋਣਾ ਵਾ। ਇਹ ਕੀ ਵਜ੍ਹਾ? ਅੱਛਾ ਦੇਖੋ, ਇਹਦੇ ਵਿੱਚ ਇੱਕ ਚੀਜ਼ ਕਨਫਰਮ ਹੈ ਕਿ ਚਲਾਨ ਹਮੇਸ਼ਾ ਨਾ ਵਾਇਲੇਸ਼ਨ ਦੇ ਅਗੇਂਸਟ ਹੁੰਦਾ ਹੈ। ਅਗਰ ਵਾਇਲੇਸ਼ਨ ਹੋਏਗੀ ਤਾਂ ਚਲਾਨ ਹੋਏਗਾ। ਅਗਰ ਕਿਸੇ ਨੇ ਹੈਲਮਟ ਪਾਇਆ ਤਾਂ ਹੈਲਮਟ ਦਾ ਤਾਂ ਚਲਾਨ ਨਹੀਂ ਹੋਏਗਾ। ਅਗਰ ਕਿਸੇ ਨੇ ਓਵਰ ਸਪੀਡਿੰਗ ਨਹੀਂ ਕੀਤੀ ਤਾਂ ਓਵਰ ਸਪੀਡਿੰਗ ਦਾ ਚਲਾਨ ਨਹੀਂ ਹੋਏਗਾ। ਇਸੇ ਤਰ੍ਹਾਂ 1 ਵੇ ਦੀ ਵਾਇਲੇਸ਼ਨ ਹੈ, ਅਗਰ 1 ਵੇ ਕੋਈ ਵਾਇਲੇਟ ਨਹੀਂ ਕਰ ਰਿਹਾ ਤਾਂ 1 ਵੇ ਦੀ ਵਾਇਲੇਸ਼ਨ ਦਾ ਚਲਾਨ ਨਹੀਂ ਹੋਏਗਾ। ਔਰ ਜਿੱਥੋਂ ਤੱਕ ਇਹ ਨਾਕੇ ਦੇ ਹਵਾਲੇ ਨਾਲ ਗੱਲ ਹੈ, ਅਤੇ ਇਹ ਕੋਈ ਅਗਰ ਆਵਾਮ ਨੂੰ ਐਸੀ ਸ਼ਿਕਾਇਤ ਹੈ ਕਿ ਉਹਨਾਂ ਦਾ ਨਜਾਇਜ਼ ਚਲਾਨ ਹੋ ਰਿਹਾ, ਅਤੇ ਉਹਦੇ 'ਚ ਮੇਰਾ ਬੜਾ ਵਾਜ਼ਿਹ ਪੈਗਾਮ ਹੈ ਆਵਾਮ ਵਾਸਤੇ ਕਿ ਉਹ ਮੇਰੇ ਕੋਲ ਆਉਣ, ਠੀਕ ਹੈ, ਜਾਂ ਨਾ ਵੀ ਆਉਣ, ਸਾਡੇ WhatsApp ਨੰਬਰ ਹੈ ਨੇ, ਉਹਦੇ ਜ਼ਰੀਏ ਵੀ ਸਿਰਫ ਉਹ ਕੰਪਲੇਂਟ ਕਰ ਦੇਣ, ਅਸੀਂ ਉਹਨੂੰ ਵੈਰੀਫਾਈ ਕਰਾਂਗੇ। ਅਗਰ ਵੈਰੀਫਿਕੇਸ਼ਨ ਤੋਂ ਬਾਅਦ ਉਹਦੀ ਕੰਪਲੇਂਟ ਦਰੁਸਤ ਸਾਬਤ ਹੁੰਦੀ ਹੈ ਤਾਂ ਅਸੀਂ ਇਨਸ਼ਾਅੱਲਾ ਜਿਤਨਾ ਫਾਈਨ ਉਹਨੂੰ ਹੋਇਆ ਉਸ ਤੋਂ ਡਬਲ ਫਾਈਨ ਮੈਂ ਆਪਣੇ ਉਸ ਜਿਹੜਾ ਹੈ ਟ੍ਰੈਫਿਕ ਅਫਸਰ ਨੂੰ ਕਰਾਂਗਾ ਜਿਹਨੇ ਗਲਤ ਫਾਈਨ ਕੀਤਾ। ਅੱਛਾ ਸਰ, ਆਏ ਰੋਜ਼ ਫੱਡੇ ਜਿਹੜੇ ਆ ਟ੍ਰੈਫਿਕ ਵਾਰਡਨ ਦੇ ਸਾਨੂੰ ਸੜਕਾਂ ਤੇ ਨਜ਼ਰ ਆਉਂਦੇ ਆ। ਤੁਸੀਂ ਬੇਸ਼ੁਮਾਰ ਤੁਹਾਡੇ ਦੌਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਵਾਕਿਆਤ ਹੋਏ ਆ। ਕਿਆ ਕਿਸੇ ਸਜ਼ਾ ਦੀ ਕਮੀ ਰਹਿ ਜਾਂਦੀ ਹੈ ਕਿ ਤੁਸੀਂ ਉਹਨਾਂ ਨੂੰ ਸਜ਼ਾਵਾਂ ਘੱਟ ਦਿੰਦੇ ਹੋ? ਕੋਈ ਵਾਰਡਨ ਆ ਕਿਸੇ ਨੂੰ ਗਿਰੇਬਾਨ ਤੋਂ ਫੜ ਲੈਂਦਾ, ਕੋਈ ਧੱਕਾ ਦੇ ਦਿੰਦਾ, ਕੋਈ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਆਮ ਦੇਖੀ ਜਾਂਦੀ ਹੈ। ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਵਾ ਕਿ ਸਾਨੂੰ ਟ੍ਰੈਫਿਕ ਵਾਰਡਨ ਜਿਹੜੇ ਆ ਉਹਨਾਂ ਦੀ ਇਸਲਾਹ ਦੀ ਜ਼ਰੂਰਤ ਨਹੀਂ ਹੈ? ਨਹੀਂ, ਇਹ ਤੁਹਾਡੀ ਗੱਲ ਬਿਲਕੁਲ ਬਜਾ ਹੈ ਕਿ ਆਵਾਮ ਜਿਹੜਾ ਹੈ ਨਾ, ਉਹ ਇੱਕ ਚੀਜ਼ ਜਿਹੜੀ ਹੈ ਉਹ ਚਲਾਨ ਸ਼ਾਇਦ ਉਹਦੇ ਵਾਸਤੇ ਇਤਨੀ ਤਕਲੀਫ ਦੀ ਗੱਲ ਨਾ ਹੋਵੇ, ਲੇਕਿਨ ਉਸ ਟ੍ਰੈਫਿਕ ਅਫਸਰ ਦਾ ਰਵੱਈਆ ਜਿਹੜਾ ਹੈ ਨਾ ਉਹ ਬਹੁਤ ਮੈਟਰ ਕਰਦਾ। ਔਰ ਇਸ ਸਿਲਸਿਲੇ ਵਿੱਚ ਸਾਡਾ ਨਾ ਬਹੁਤ ਵਾਜ਼ਿਹ ਪਾਲਿਸੀ ਹੈ ਕਿ ਅਗਰ ਕੋਈ ਮਿਸਬਿਹੇਵ ਦੀ ਸ਼ਿਕਾਇਤ ਹੈ
ਠੀਕ ਹੈ। ਪਬਲਿਕ ਜਿਹੜਾ ਹੈ ਉਹ ਮੇਰੇ ਕੋਲ ਵੀ ਆ ਸਕਦੀ ਹੈ, ਨਹੀਂ ਆ ਸਕਦੀ ਮੇਰੇ ਜ਼ਾਤੀ ਨੰਬਰ 'ਤੇ ਵੀ ਰਾਬਤਾ ਹੋ ਸਕਦਾ ਹੈ, ਮੈਸੇਜ ਕਰ ਸਕਦੀ ਹੈ। ਔਨਲਾਈਨ ਕੰਪਲੇਂਟ ਸੈੱਲ ਹੈ ਸਾਡਾ, ਉਹਦੇ 'ਤੇ ਵੀ ਜਿਹੜਾ ਹੈ ਉਹ ਆਪਣੀ ਕੰਪਲੇਂਟ ਦਰਜ ਕਰਾ ਸਕਦੀ ਹੈ। ਔਰ ਅਸੀਂ ਟੋਟਲ ਜਿਹੜਾ ਹੈ 55 ਬੰਦੇ ਐਸੇ ਨੇ ਜਿਨ੍ਹਾਂ ਨੂੰ ਸਿਰਫ ਮਿਸਬਿਹੇਵ ਆਵਾਮ ਦਾ ਅੱਛਾ। ਉਹ ਹੈ ਸੀ, ਅਤੇ ਅਸੀਂ ਉਹਨਾਂ ਨੂੰ ਉਸ ਸਿਲਸਿਲੇ 'ਚ ਜਿਹੜੀ ਮਹਿਕਮਾਨਾ ਸਜ਼ਾ ਬਣਦੀ ਸੀ ਉਹ ਦਿੱਤੀ ਹੈ। ਔਰ ਉਹਦੇ ਸਜ਼ਾ ਦੇ ਪਿੱਛੇ ਦੇਣ ਦੀ ਵਜ੍ਹਾ ਹੀ ਇਹ ਸੀ ਵੀ ਆਵਾਮ ਦੇ ਨਾਲ ਜਿਹੜਾ ਹੈ ਰਵੱਈਆ ਸਾਡਾ ਉਹ ਬਿਹਤਰ ਹੋਣਾ ਚਾਹੀਦਾ। ਸਰ, ਇੱਕ ਨਾ ਝਾਲ ਦੇ ਉੱਪਰ ਬੜਾ ਮਸ਼ਹੂਰ ਵਾਕਿਆ ਹੋਇਆ ਸੀਗਾ ਕਿ ਕੋਈ ਟ੍ਰੈਫਿਕ ਵਾਰਡਨ ਸੀ, ਉਹਨੇ FIR ਵੀ ਦਰਜ ਕਰਵਾ ਦਿੱਤੀ। ਉਸ ਤੋਂ ਬਾਅਦ ਪੁਲਿਸ ਆਈ, ਪੁਲਿਸ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਆ, ਉਹਨੂੰ ਹੈਲਮਟਾਂ ਦੇ ਨਾਲ ਕੁੱਟਿਆ ਜਾ ਰਿਹਾ ਵਾ ਉਸ ਬੰਦੇ ਨੂੰ। ਉਹ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ, ਤੁਸੀਂ ਖੈਰ ਉੱਤੇ ਨੋਟਿਸ ਵੀ ਲੈਂਦੇ ਹੋ, ਲੇਕਿਨ ਐਡਾ ਖੁੱਲੇ ਹੱਥ ਟ੍ਰੈਫਿਕ ਵਾਰਡਨ ਦੇ ਸਮਝ ਤੋਂ ਬਾਹਰ ਆ। ਇਹ ਗੱਲ ਤੁਹਾਡੀ ਠੀਕ ਹੈ। ਉਹ ਇਸੇ ਵਜ੍ਹਾ ਤੋਂ ਉਹਨਾਂ ਨੂੰ ਸਸਪੈਂਡ ਵੀ ਕੀਤਾ, ਉਹਨਾਂ ਨੂੰ ਮਹਿਕਮਾਨਾ ਸਜ਼ਾ ਵੀ ਦਿੱਤੀ ਹੈ। ਲੇਕਿਨ ਉਹਦੇ 'ਚ ਨਾ ਪੂਰੀ ਕਹਾਣੀ ਜਿਹੜੀ ਹੈ ਉਹ ਜਿਹੜਾ ਹੈ ਆਵਾਮ ਦੇ ਸਾਹਮਣੇ ਨਹੀਂ ਆਈ। ਦੱਸੋ। ਅਸਲ ਇਹ ਹੈ ਸੀ ਵੀ ਉੱਥੇ ਜਿਹੜਾ ਹੈ ਟ੍ਰੈਫਿਕ ਵਾਰਡਨ ਜਿਹੜਾ ਸਾਡਾ, ਉਹਨੇ ਇੱਕ ਜਿਹੜਾ ਆਪਣਾ ਸਵਾਰ ਮੋਟਰਸਾਈਕਲ ਸਵਾਰ ਨੂੰ ਰੋਕਿਆ, ਉਹ 1 ਵੇ ਦੀ ਵਾਇਲੇਸ਼ਨ ਕਰ ਰਿਹਾ ਸੀ। ਅੱਛਾ, 1 ਵੇ ਵਾਇਲੇਸ਼ਨ 'ਤੇ ਉਹਨੇ ਚਲਾਨ ਨਹੀਂ ਕੀਤਾ, ਉਹਨੂੰ ਆਪਣਾ ਇਹ ਗੱਲ ਕੀ ਹੈ ਵੀ ਯਾਰ ਇਹ 1 ਵੇ ਦੀ ਵਾਇਲੇਸ਼ਨ ਹੋ ਰਹੀ ਹੈ ਅਤੇ ਤੂੰ ਇਹਦੀ ਬਜਾਏ ਦੂਸਰੇ ਸਾਈਡ ਤੋਂ ਆਦਾ, ਮੈਂ ਚਲਾਨ ਨਹੀਂ ਕਰਦਾ। ਅੱਛਾ, ਇਸੇ ਗੱਲ 'ਤੇ ਉੱਥੇ ਉਹਨਾਂ ਦੀ ਤਲਖ ਕਲਾਮੀ ਹੋਈ ਹੈ। ਅੱਛਾ, ਤਲਖ ਕਲਾਮੀ ਦੇ ਦੌਰਾਨ ਉਹਨੇ ਕੋਈ 4-5 ਬੰਦੇ ਆਪਣੇ ਹੋਰ ਬੁਲਾ ਲਏ ਔਰ ਉਸ ਟ੍ਰੈਫਿਕ ਵਾਰਡਨ 'ਤੇ ਤਸ਼ੱਦਦ ਕੀਤਾ ਔਰ ਉਹਦੀ ਗਰਦਨ 'ਤੇ ਵੀ ਇੱਕ ਕੱਟ ਹੈ ਸੀ। ਖੈਰ, ਉੱਤੇ FIR ਹੋ ਗਈ। FIR ਤੋਂ ਬਾਅਦ ਜਦੋਂ ਪੁਲਿਸ ਉਹਨੂੰ ਫੜਨ ਗਈ ਅਤੇ ਉਹਨੇ ਉੱਥੇ ਵੀ ਮੁਜ਼ਾਮਤ ਕੀਤੀ ਹੈ। ਔਰ ਮੁਜ਼ਾਮਤ ਦੇ ਦੌਰਾਨ ਚੂँਕਿ ਯੂਜ਼ ਆਫ ਫੋਰਸ ਜਿਹੜਾ ਹੈ ਕਾਨੂੰਨੀ ਤੌਰ 'ਤੇ ਪੁਲਿਸ ਜਿਹੜਾ ਹੈ, ਅਗਰ ਕੋਈ ਬੰਦਾ ਕਿਸੇ ਜਿਹੜਾ ਹੈ FIR ਵਿੱਚ ਵਾਂਟਡ ਹੋਵੇ ਔਰ ਉਹਦੇ ਵਿੱਚ ਉਹਨੂੰ ਅਰੈਸਟ ਕਰਨਾ ਹੋਵੇ ਪੁਲਿਸ ਨੇ, ਅਤੇ ਮੁਜ਼ਾਮਤ ਦੀ ਸੂਰਤ ਵਿੱਚ ਲੀਗਲ ਯੂਜ਼ ਆਫ ਫੋਰਸ ਜ਼ਰੂਰ ਹੋ ਸਕਦਾ। ਲੇਕਿਨ ਜਿਹੜਾ ਉਹਨਾਂ ਦਾ ਐਕਟ ਸੀ ਨਾ ਕਿ ਪਬਲਿਕਲੀ ਜਿਹੜਾ ਹੈ ਉਹਨੂੰ ਹੈਲਮਟ ਮਾਰਨਾ ਜਾਂ ਉਹ ਗਲਤ ਹੈ ਔਰ ਉਹਨੂੰ ਜੋ ਵੀ ਹੈ ਕਾਨੂੰਨ ਦੇ ਮੁਤਾਬਿਕ ਸਾਨੂੰ ਸਜ਼ਾ ਦੇਣੀ ਚਾਹੀਦੀ ਸੀ, ਬਜਾਏ ਇਸ ਦੇ ਕਿ ਅਸੀਂ ਆਪ ਹੀ ਜਿਹੜਾ ਹੈ ਉਹ ਹੁਣ ਜੁੜ ਜਾਂਦੇ, ਹੈਲਮਟ ਮਾਰਦੇ। ਜਿਸ ਤਰ੍ਹਾਂ ਦੌਰ ਅੱਗੇ ਆ ਰਿਹਾ, ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਦੀ ਹਦਾਇਤ ਦੇ ਉੱਪਰ ਖਵਾਤੀਨ ਨੂੰ ਜਿਹੜਾ ਵਾ ਸਕੂਟੀਆਂ ਵੀ ਦਿੱਤੀਆਂ ਜਾ ਰਹੀਆਂ ਵਾ। ਸਾਡੇ RPO ਸਾਹਿਬ ਵੀ ਖਵਾਤੀਨ ਦੇ ਹਵਾਲੇ ਦੇ ਨਾਲ ਬੜਾ ਉਹਨਾਂ ਦਾ ਨਾ ਦੋ ਟੋਕ ਮੌਕਫ ਹੈਗਾ ਵਾ ਕਿ ਇਹਨਾਂ ਨੂੰ ਹਰਾਸਾ ਨਹੀਂ ਕੀਤਾ ਜਾਏਗਾ। ਇੱਕ ਬੱਚੀ ਸਕੂਟੀ ਲੈ ਕੇ ਜਾ ਰਹੀ ਆ, ਉਹਨੂੰ ਮੇਲ ਜਿਹੜਾ ਵਾ ਟ੍ਰੈਫਿਕ ਵਾਰਡਨ ਰੋਕ ਰਿਹਾ ਵਾ ਜਾਂ ਮੇਲ ਜਿਹੜਾ ਵਾ ਉਹਦੇ ਨਾਲ ਸਾਰਾ ਕੁਝ ਕਰ ਰਿਹਾ ਵਾ। ਸਾਨੂੰ ਤੁਹਾਡੇ ਜਿਹੜੀ ਟ੍ਰੈਫਿਕ ਦੀਆਂ ਖਵਾਤੀਨ ਨੇ ਉਹ ਨਜ਼ਰ ਨਹੀਂ ਆ ਰਹੀਆਂ। ਕਿਆ ਜਿਹੜੀਆਂ ਖਵਾਤੀਨ ਬੱਚੀਆਂ ਸਾਡੀਆਂ ਸਕੂਟੀਆਂ ਚਲਾਉਂਦੀਆਂ ਵਾ, ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀਆਂ ਮੁਸ਼ਕਲਾਤ ਵੀ ਦਰਪੇਸ਼ ਨੇ? ਕੋਈ ਤੁਹਾਡੇ ਕੋਲ ਇੱਦਾਂ ਦਾ ਵਾਕਿਆ ਰਿਪੋਰਟ ਹੈ? ਜਿੱਥੋਂ ਤੱਕ ਤੁਹਾਡੀ ਇਹ ਪੁਆਇੰਟੇਸ਼ਨ ਹੈ ਕਿ ਫੀਮੇਲ ਜਿਹੜਾ ਸਾਡਾ ਸਟਾਫ ਹੈ, ਅਸੀਂ ਫੀਮੇਲ ਸਟਾਫ ਮੁਖਤਲਿਫ ਚੌਕਾਂ ਦੇ ਵਿੱਚ ਅਸੀਂ ਇੱਕ ਅਸੈਸਮੈਂਟ ਕੀਤੀ ਹੈ ਵੀ ਇੱਥੇ ਫੀਮੇਲ ਜਿਹੜੇ ਹੈ ਨੇ ਉਹਨਾਂ ਦੀ ਜਿਹੜੇ ਫੀਮੇਲ ਸਵਾਰ ਨੇ ਮੋਟਰਸਾਈਕਲ ਸਵਾਰ, ਉਹਨਾਂ ਦੀ ਆਮਦੋਰਫਤ ਉੱਥੇ ਹੈ ਅਤੇ ਅਸੀਂ ਉਹਦੇ ਵਾਸਤੇ ਫੀਮੇਲ ਸਟਾਫ ਜਿਹੜਾ ਹੈ ਉਹ ਅਪਾਇੰਟ ਕੀਤਾ, ਉੱਥੇ ਪੋਸਟ ਕੀਤਾ। ਅਤੇ ਫਿਰ ਵੀ ਅਗਰ ਕੋਈ ਇਸ ਸਿਲਸਿਲੇ 'ਚ ਹੈ ਕੋਈ ਸ਼ਿਕਾਇਤ ਹੈ ਆਵਾਮ ਨੂੰ ਕਿਤੇ ਕੋਈ ਫੀਮੇਲ ਜਿਹੜਾ ਹੈ ਮੋਟਰਸਾਈਕਲ ਸਵਾਰ, ਮੈਂ ਸਮਝਦਾ ਕਿ ਉਹ ਸਾਡੇ ਮੁਆਸ਼ਰੇ ਦਾ ਬਹੁਤ ਹੀ ਜਿਹੜਾ ਹੈ ਕੀਮਤੀ ਜਿਹੜਾ ਹੈ ਉਹ ਸਰਮਾਇਆ ਹੈ, ਕਿਉਂਕਿ ਉਹਨਾਂ ਨੂੰ ਤਹੱਫੁਜ਼ ਦਾ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ। ਅਤੇ ਉਸ ਸਿਲਸਿਲੇ 'ਚ ਕੋਈ ਆਵਾਮ ਦੀ ਤਜਵੀਜ਼ ਹੈ ਇਸ ਸਿਲਸਿਲੇ 'ਚ, ਅਸੀਂ ਉਹਨੂੰ ਵੀ ਵੈਲਕਮ ਕਰਾਂਗੇ। ਅਸੀਂ ਆਪਣਾ ਜਿਹੜਾ ਫੀਮੇਲ ਸਟਾਫ ਹੈ ਉਹ ਵੀ ਉਹਨਾਂ ਨੂੰ ਫੈਸਿਲੀਟੇਟ ਕਰਨ ਵਾਸਤੇ ਲਾਇਆ, ਅਤੇ ਲੇਕਿਨ ਇਹ ਹੈ ਕਿ ਮਖਸੂਸ ਚੌਕਾਂ 'ਚ ਲਾਇਆ, ਅਤੇ ਇਹਦੇ 'ਚ ਮਜ਼ੀਦ ਕਿਤੇ ਜ਼ਰੂਰਤ ਪਏਗੀ ਅਤੇ ਅਸੀਂ ਉੱਥੇ ਵੀ ਲਾਵਾਂਗੇ। ਅੱਛਾ ਰਾਣਾ ਸਾਹਿਬ, ਜਦੋਂ ਵਾਰਡਨ ਨੂੰ ਬਾਡੀ ਕੈਮਰੇ ਦਿੱਤੇ ਗਏ, ਠੀਕ ਹੈ, ਉਹ ਬਾਡੀ ਕੈਮਰੇ ਸਾਨੂੰ ਨਜ਼ਰ ਨਹੀਂ ਆਏ। ਝਾਲ ਵਾਲਾ ਇੰਸੀਡੈਂਟ ਹੋਇਆ, ਉਹਦੇ ਵਿੱਚ ਜਿਹੜੀ ਟ੍ਰੈਫਿਕ ਵਾਰਡਨ ਦੇ ਤਸ਼ੱਦਦ ਦੀ ਵੀਡੀਓ ਸੀਗੀ ਉਹ ਤਾਂ ਮੰਜ਼ਰੇ ਆਮ 'ਤੇ ਆ ਗਈ। ਅਗਰ ਉਸ ਟ੍ਰੈਫਿਕ ਵਾਰਡਨ ਨੂੰ ਬਾਡੀ ਕੈਮਰਾ ਲੱਗਾ ਹੁੰਦਾ ਔਰ ਉਹ ਚੱਲਦਾ ਹੁੰਦਾ, ਤੇ ਮੇਰਾ ਖਿਆਲ ਆ ਕਿ ਜਿਹੜੀਆਂ ਚੀਜ਼ਾਂ ਅਸੀਂ ਆਵਾਮ ਨੂੰ ਦੱਸ ਰਹੇ ਹਾਂ ਉਹ ਅਸੀਂ ਵੀਡੀਓ ਐਵੀਡੈਂਸ ਦੇ ਨਾਲ ਦੱਸਦੇ ਤੇ ਉਹ ਜ਼ਿਆਦਾ ਬਿਹਤਰ ਨਹੀਂ ਸੀ। ਉਹ ਬਾਡੀ ਕੈਮਰੇ ਕਿੱਧਰ ਗਏ? ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਇਹ 100% ਜਿਹੜੀ ਹੈ ਇਹ ਦਰੁਸਤ ਹੈ ਕਿ ਜਿਹੜਾ ਬਾਡੀ ਕੈਮ ਹੈ ਉਹ ਬਹੁਤ ਸਾਰੀ ਕਨਫਲਿਕਟ ਜਿਹੜਾ ਹੈ ਨਾ ਉਹਨੂੰ ਰੋਕ ਸਕਦਾ। ਅੱਛਾ, ਉਹਦੇ ਵਿੱਚ ਇਹ ਜਿਹੜਾ ਹੈ ਪ੍ਰੋਸੈਸ ਵਿੱਚ ਹੈ ਉਹਨਾਂ ਦੀ ਖਰੀਦਾਰੀ ਦਾ ਜਿਹੜਾ ਹੈ
ਜਿਹੜਾ ਫੇਜ਼ ਹੈ। ਅੱਛਾ, ਕੁਛ ਬੋਡੀ ਕੈਮ ਅਸੀਂ ਆਪਣੇ ਤੌਰ 'ਤੇ ਇੱਥੇ ਲਏ ਨੇ, ਉਹ ਵੀਕ ਦੇ ਕਰੀਬ ਸਾਡੇ ਬੋਡੀ ਕੈਮ ਨੇ, ਔਰ ਉਹ ਅਸੀਂ ਤਮਾਮ ਜਿਹੜੇ ਇੰਚਾਰਜਸ ਨੇ ਉਹਨਾਂ ਨੂੰ ਦਿੱਤੇ ਨੇ। ਲੇਕਿਨ ਸਾਨੂੰ ਕੋਈ 800 ਤੋਂ ਜ਼ਾਇਦ ਜਿਹੜਾ ਹੈ ਬੋਡੀ ਕੈਮ ਦੀ ਜ਼ਰੂਰਤ ਹੈ। ਉਹਨਾਂ ਦੀ ਖਰੀਦਾਰੀ ਜਿਹੜਾ ਹੈ ਉਹ ਫੇਜ਼ ਵਿੱਚ ਹੈ, ਉਹ ਪ੍ਰੋਸੈਸ ਵਿੱਚ ਹੈ। ਉਹ ਜੈਸੇ ਹੀ ਸਾਡੇ ਕੋਲ ਆਉਣਗੇ, ਇਨਸ਼ਾਅੱਲਾ ਇੱਕ ਕਨਫਲਿਕਟ ਨੂੰ ਰੋਕਣ ਵਾਸਤੇ ਬਹੁਤ ਹੀ ਫ਼ਾਇਦੇਮੰਦ ਚੀਜ਼ ਹੈ। ਔਰ ਇਨਸ਼ਾਅੱਲਾ ਅਸੀਂ ਪੂਰੀ ਜਿਹੜੀ ਨਫਰੀ ਸਾਡੀ ਆਪਰੇਸ਼ਨਲ ਫੋਰਸ ਹੈ ਉਹਨੂੰ ਅਸੀਂ ਇਹ ਬਾਡੀ ਕੈਮ ਦੇਵਾਂਗੇ। ਅੱਛਾ ਸਰ, ਤੁਸੀਂ ਇਹ ਤਾਂ ਦੱਸ ਦਿੱਤਾ ਕਿ ਤੁਹਾਡੇ ਦਫ਼ਤਰ ਦੇ ਵਿੱਚ ਆ ਜਾਣ ਲੋਕ, ਤੇ ਤੁਸੀਂ ਕੋਈ ਆਪਣਾ ਇੱਕ ਟਾਈਮ ਫਰੇਮ ਵੀ ਦੱਸ ਦੇਵੋ ਲੋਕਾਂ ਨੂੰ ਕਿ ਅਗਰ ਕਿਸੇ ਦੇ ਨਾਲ ਟ੍ਰੈਫਿਕ ਵਾਰਡਨ ਜ਼ਿਆਦਤੀ ਕਰਦਾ ਵਾ, ਜਿਸ ਤਰ੍ਹਾਂ ਆਰਪੀਓ ਸਾਹਿਬ ਦੀ ਖੁੱਲੀ ਕਚਹਿਰੀ ਹਰ ਜੁਮੇ ਵਾਲੇ ਦਿਨ ਹੁੰਦੀ ਹੈਗੀ, ਉਸ ਤੋਂ ਬਾਅਦ ਸੀਪੀਓ ਸਾਹਿਬ ਦਾ ਅਗਰ ਦੇਖੋ ਤੇ ਹਰ ਟਾਈਮ ਉਹਨਾਂ ਦਾ ਦਰਵਾਜ਼ਾ ਵੀ ਖੁੱਲ੍ਹਾ ਆ। ਸਾਡੇ ਲੋਕਾਂ ਨੂੰ, ਆਵਾਮ ਨੂੰ ਇਹ ਵੀ ਦੱਸਣ ਦੀ ਜ਼ਰੂਰਤ ਹੈਗੀ ਹੈ ਕਿ ਸੀਟੀਓ ਸਾਹਿਬ ਦਾ ਦਫ਼ਤਰ ਇਸ ਜਗ੍ਹਾ ਦੇ ਉੱਪਰ ਆ, ਔਰ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ। ਕੋਈ ਟਾਈਮ ਵੀ ਦੱਸੋਗੇ ਤਾਂ ਕਿ ਕੋਈ ਦਿਨ ਦੱਸ ਦਿਓ, ਲੋਕ ਤੁਹਾਡੇ ਕੋਲ ਆਇਆ ਕਰਨ, ਆ ਕੇ ਆਪਣੀ ਸ਼ਿਕਾਇਤ ਦੱਸਣ ਵੀ ਇਸ ਵਾਰਡਨ ਨੇ ਮੈਨੂੰ ਗਲਤ ਜੁਰਮਾਨਾ ਕੀਤਾ ਵਾ, ਤਾਂ ਕਿ ਰੋਜ਼ ਦੀ ਜਿਹੜੀ ਡਾਂਗ ਸੋਟੀ ਇਹ ਤੋਂ ਤਾਂ ਬਚੀਏ। ਬਿਲਕੁਲ, ਇਹ ਤੁਹਾਡੀ ਗੱਲ ਦਰੁਸਤ ਹੈ। ਅੱਛਾ, ਇਹਦੇ 'ਚ ਮੇਰੀ ਗੁਜ਼ਾਰਿਸ਼ ਆਵਾਮ ਨੂੰ ਇਹ ਹੈ ਕਿ ਉਹ ਫਿਜ਼ੀਕਲੀ ਮੁਲਾਕਾਤ ਕਰਨ ਚਾਹਣ, ਮੇਰੇ ਆਫਿਸ ਆਉਣਾ ਚਾਹਣ, ਉਹ 10 ਵਜੇ ਤੋਂ ਆਫਿਸ ਟਾਈਮ ਪੂਰੇ ਦੇ ਵਿੱਚ ਜਿਸ ਟਾਈਮ ਮਰਜ਼ੀ ਆ ਕੇ ਉਹ ਮੈਨੂੰ ਮਿਲ ਵੀ ਸਕਦੇ ਨੇ। ਅਗਰ ਕੋਈ ਕੰਪਲੇਂਟ ਐਸੀ ਹੈ ਕਿ ਉਹਨਾਂ ਨੂੰ ਕੋਈ ਟਾਈਮ ਦਾ ਇਸ਼ੂ ਹੈ, ਤੇ ਉਹ ਸਾਡਾ ਫ਼ੋਨ ਨੰਬਰ ਹਨ, ਉਹਨਾਂ 'ਤੇ ਵੀ ਉਹ ਆਪਣਾ ਰਾਬਤਾ ਕਰਕੇ ਤੇ ਆਪਣੀ ਨੰਬਰ ਇਸੇ ਤਰ੍ਹਾਂ ਲਿਖ ਵੀ ਦਿੰਦੇ ਜੀ ਬਿਲਕੁਲ। ਔਰ ਇਸੇ ਤਰ੍ਹਾਂ ਅਸੀਂ ਹੁਣ ਮਜ਼ੀਦ ਜਿਹੜਾ ਹੈ ਇੱਕ ਚੈਟ ਬੋਰਡ ਜਿਹੜਾ ਹੈ ਉਹਦਾ ਇਨੀਸ਼ੀਏਟਿਵ ਲਿਆ। ਉਹਦੇ 'ਚ ਸਾਡਾ ਹਰ ਜਿਹੜਾ ਹੈ ਸੈਗਮੈਂਟ ਟ੍ਰੈਫਿਕ ਦਾ, ਚਾਹੇ ਉਹ ਲਾਇਸੈਂਸਿੰਗ ਦਾ ਹੈ, ਚਾਹੇ ਕੰਪਲੇਂਟ ਦਾ ਹੈ, ਚਾਹੇ ਕੋਈ ਡਰਾਈਵਿੰਗ ਲਾਇਸੈਂਸ ਦੇ ਰਿਲੇਟਡ ਹੈ, ਉਹ ਸਾਰੇ ਸੈਗਮੈਂਟਸ ਜਿਹੜਾ ਹੈ ਉਹ ਚੈਟ ਬੋਰਡ 'ਤੇ ਉਹਦੀ ਇਨਫੋਰਮੇਸ਼ਨ ਵੀ, ਉਹਦੀ ਕੰਪਲੇਂਟ ਔਰ ਉਹਦੀ ਦਾਦ ਰਸੀ ਜਿਹੜਾ ਹੈ ਉਹ ਸਾਰੀ ਅਵੇਲੇਬਲ ਹੈ। ਇਨਸ਼ਾਅੱਲਾ ਅਸੀਂ ਆਵਾਮ ਨੂੰ ਫੈਸਿਲੀਟੇਟ ਕਰਨ ਵਾਸਤੇ ਖੁਦ ਵੀ ਮੈਂ ਮਤਲਬ ਜਿਹੜਾ ਹੈ ਹਰ ਵਕਤ ਆਫਿਸ ਦਸਤਿਆਬ। ਸਾਡਾ ਜਿਹੜਾ ਹੈ ਫ਼ੋਨ ਨੰਬਰਸ ਵੀ ਅਵੇਲੇਬਲ ਨੇ, ਸਾਡੀ ਹੈਲਪਲਾਈਨ ਵੀ ਅਵੇਲੇਬਲ ਹੈ। ਚਾਹੇ ਉਹਦੇ 'ਚ ਉਹ ਰਾਤ ਨੂੰ ਵੀ ਅਗਰ ਕੋਈ ਕੰਪਲੇਂਟ ਐਸੀ ਆਉਂਦੀ ਹੈ, ਅਸੀਂ ਉਹਦਾ ਫੌਰੀ ਰਿਸਪੌਂਸ ਦਿੰਦੇ ਹਾਂ। ਅੱਛਾ ਰਾਣਾ ਸਾਹਿਬ, ਮੈਨੂੰ ਇਹ ਦੱਸੋ ਕਿ ਅਸੀਂ ਜਿੰਨੇ ਵੀ ਹੁਣ ਤੱਕ ਵੀਡੀਓ ਵਾਇਰਲ ਹੁੰਦੀਆਂ ਵੇਖੀਆਂ ਵਾ, ਆ ਡਾਂਗ ਸੋਟੀ ਚੱਲਦੀ ਵੇਖੀ ਆ, ਉਹਦੇ ਵਿੱਚ ਮੋਟਰਸਾਈਕਲ ਸਵਾਰ ਜਿਹੜਾ ਨਾ ਉਹੀ ਵੇਖਿਆ ਵਾ ਕਿ ਆ ਜਿਹੜੀਆਂ ਵੱਡੀਆਂ ਗੱਡੀਆਂ ਪਰਾਡੋ ਹੋ ਗਈ, ਅਸਰਾਡੋ ਹੋ ਗਈ, ਇਹਨੂੰ ਮਤਲਬ ਇਹ ਨਾਲ ਨਹੀਂ ਕਿਸੇ ਨੇ ਵੀ ਕਦੀ ਰੋਕਦੇ ਨਹੀਂ, ਜਾਂ ਆਪਾਂ ਇਹਨਾਂ ਕੋ ਆਪ ਡਰਦੇ ਆ ਕਿ ਇਹਨਾਂ ਨੂੰ ਹੱਥ ਨਹੀਂ ਪਾਣਾ ਕਿ ਸ਼ਾਇਦ ਕੋਈ ਵੱਡਾ ਨਾ ਨਿਕਲ ਆਵੇ ਵਿੱਚੋਂ। ਇਹ ਗੱਲ ਜਿਹੜੀ ਹੈ ਨਾ, ਉਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਸਾਨੂੰ ਰੈਸ਼ਨਲਾਈਜ਼ ਹੋ ਕੇ ਅਗਰ ਸੋਚੀਏ ਅਸੀਂ, ਤੇ ਸਾਡੀ ਜਿਹੜੀ ਕੋਈ ਬਲੈਕ ਪੇਪਰ ਲਾਉਂਦੇ ਨੇ ਜਾਂ ਕੋਈ ਵਾਇਲੇਸ਼ਨ ਇਹਨਾਂ ਦੀ ਤਰਫੋਂ ਕੋਈ ਸੀਟ ਬੈਲਟ ਦੀ ਆਉਂਦੀ ਹੈ, ਉਸ 'ਤੇ ਸਾਡੇ ਚਲਾਨ ਜਿਹੜਾ ਹੈ ਉਹ ਰੈਗੂਲਰਲੀ ਹੋ ਰਹੇ ਨੇ। ਤੁਸੀਂ ਸਾਡੇ ਸੋਸ਼ਲ ਮੀਡੀਆ 'ਤੇ ਦੇਖੋਗੇ, ਉਹ ਇੱਕ ਬੜੀ ਮਹਿੰਗੀ ਗੱਡੀ ਹੈ ਸੀ, ਤੇ ਉਹਦਾ ਵੀ ਅਸੀਂ ਚਲਾਨ ਕੀਤਾ ਹੈ। ਮੈਨੂੰ ਤਾਂ ਉਹਦਾ ਨਾਮ ਨਹੀਂ ਆਉਂਦਾ, ਹਾਂਜੀ ਰੋਡ ਤੇ ਜਿਹੜੀ ਹੈ ਸੀ ਜੀ ਸਰ। ਤੇ ਦੂਸਰਾ ਜਿਹੜਾ ਹੈ ਨਾ ਆਪਣਾ ਇੱਕਾ ਦੁੱਕਾ ਨਜ਼ਰ ਆਉਂਦੀਆਂ ਇਦਾਂ ਦੀਆਂ ਚੀਜ਼ਾਂ, ਹਾਂਜੀ, ਲੇਕਿਨ ਉਹ ਸਾਡਾ ਕੋਈ ਉਹਦੇ ਵਿੱਚ ਇਹ ਤਖਸੀਸ ਨਹੀਂ ਹੈ। ਦੂਸਰਾ 98% ਲੋਕ ਜਿਹੜੇ ਨੇ ਸਾਡੇ ਉਹ ਮੋਟਰਸਾਈਕਲ ਯੂਜ਼ ਕਰਦੇ ਨੇ। ਤੇ ਤੀਸਰਾ ਜਿਹੜਾ ਹੈ ਐਕਸੀਡੈਂਟ ਵੀ ਅਗਰ ਦੇਖੀਏ ਤੇ ਮੋਟਰਸਾਈਕਲ ਸਵਾਰ ਜਿਹੜੇ ਨੇ ਉਹਨਾਂ ਦੇ ਜ਼ਿਆਦਾ ਹੈ ਨੇ। ਹੁਣ 98% ਜਿਹੜਾ ਹੈ ਲਾਮਹਲਾ ਉਹਦੇ ਵਿੱਚ ਅਗਰ ਲੋਕਾਂ ਕੋਲ ਮੋਟਰਸਾਈਕਲ ਹੈ ਨੇ, ਤੇ ਉਹਨਾਂ ਨੂੰ ਕਾਨੂੰਨ ਦੇ ਹਵਾਲੇ ਨਾਲ ਜਦੋਂ ਵੀ ਗੱਲ ਹੋਏਗੀ, ਅਕਸਰੀਅਤ ਜਿਹੜੀ ਹੈ ਉਹ ਜ਼ਾਹਿਰ ਉਹਨੂੰ ਐਡਰੈਸ ਕਰਨਾ ਪਏਗਾ। ਤੇ ਬਾਕੀ ਇਸ ਤਰ੍ਹਾਂ ਦੀ ਕੋਈ ਤਖਸੀਸ ਨਹੀਂ ਹੈ ਕਿ ਕੋਈ ਵੱਡੀ ਗੱਡੀ ਹੈ ਜਾਂ ਗੱਡੀ ਵਾਲੇ ਨਾਲ ਕੋਈ ਹੋਰ ਰਵੱਈਆ ਹੈ ਔਰ ਮੋਟਰਸਾਈਕਲ ਵਾਲੇ ਨਾਲ ਹੋਰ ਰਵੱਈਆ ਹੈ। ਸਾਨੂੰ ਮੈਂ ਇਹ ਸਮਝਣਾ ਮੋਟਰਸਾਈਕਲ ਵਾਲੇ ਜਿਹੜੇ ਹੈ ਨੇ ਉਹ ਜ਼ਿਆਦਾ ਅਜ਼ੀਜ਼ ਨੇ। ਅਸੀਂ ਆਨੇ ਹਾਂ ਵੀ ਉਹਨਾਂ ਦੇ ਮੋਟਰਸਾਈਕਲ ਚਲਾਉਣਾ ਉਹਨਾਂ ਨੇ ਉਹ ਜ਼ਿਆਦਾ ਸੇਫ ਹੋ ਕੇ ਚਲਾਉਣ। ਮੈਂ ਸਮਝਦਾ ਵੀ ਇਕੱਲਾ ਬੰਦਾ ਜਿਹੜਾ ਮੋਟਰਸਾਈਕਲ 'ਤੇ ਜਾ ਰਿਹਾ ਹੈ ਜਾਂ ਉਹਦੇ ਨਾਲ ਕੋਈ ਫੈਮਿਲੀ ਜਾ ਰਹੀ ਹੈ, ਉਹਦਾ ਮਹਿਫੂਜ਼ ਰਹਿਣਾ ਬਹੁਤ ਜ਼ਰੂਰੀ ਹੈ। ਜਦੋਂ ਐਕਸੀਡੈਂਟ ਦੇ ਵਿੱਚ ਉਹਦੀ ਖੁਦਾ ਨਾ ਖਾਸਤਾ ਕੋਈ ਡੈਥ ਹੋ ਜਾਂਦੀ ਹੈ, ਤੇ ਤੁਸੀਂ ਦੇਖੋ ਕੋਈ ਇਕੱਲਾ ਬੰਦਾ ਨਹੀਂ ਹੁੰਦਾ, ਉਹ ਮੇਰੇ ਵਾਸਤੇ, ਤੁਹਾਡੇ ਵਾਸਤੇ, ਦੁਨੀਆ ਵਾਸਤੇ ਇੱਕ ਫਰਦ ਹੋ ਸਕਦਾ, ਲੇਕਿਨ ਆਪਣੇ ਘਰ ਵਾਲਿਆਂ ਵਾਸਤੇ ਉਹ ਪੂਰੀ ਦੁਨੀਆ ਹੁੰਦੀ। ਤੇ ਅਗਰ ਉਹ ਮਹਿਫੂਜ਼ ਹੋਣਗੇ
ਤੇ ਲਾਮਹਲਾ ਉਹਦੀ ਫੈਮਿਲੀ ਮਹਿਫੂਜ਼ ਹੋਏਗੀ, ਉਹਨਾਂ ਨੂੰ ਅਹਿਸਾਸ ਤਹੱਫੁਜ਼ ਜ਼ਿਆਦਾ ਐਂਡ ਦੇ ਹੋਏਗਾ। ਉੱਪਰ ਰਾਣਾ ਸਾਹਿਬ ਇਹ ਦੱਸੋ ਕਿ ਤੁਹਾਨੂੰ ਵੀ ਐਜ਼ ਏ ਸੀਟੀਓ ਫੈਸਲਾਬਾਦ ਵਾਹਵਾ ਦੇਰ ਹੋ ਗਈ ਹੈ, ਜਿਹੜੇ ਸਾਡੇ ਫੈਸਲਾਬਾਦ ਦੇ ਡਰਾਈਵਰ ਹਜ਼ਰਾਤ ਨੇ ਇਹ ਪੂਰੇ ਪੰਜਾਬ ਦੇ ਵਿੱਚੋਂ ਕਿੰਨੇ ਕੁ ਨੰਬਰ ਇਹਨਾਂ ਨੂੰ ਦਿੰਦੇ ਆ 10 ਦੇ ਵਿੱਚੋਂ? ਕੋਈ ਜਿੱਦਾਂ ਦੇ ਚਲਾਨ ਹੋਣ ਡੇ ਜਾਂ ਜਿੱਦਾਂ ਦੇ ਹਾਲਾਤ ਆ, ਸਾਨੂੰ ਤਾਂ ਲੱਗਦਾ ਅਸੀਂ ਸਿਫਰ ਤੇ ਫਿਰਦੇ ਆ। ਦੇਖੋ, ਮੈਂ ਇਸ ਮਾਮਲੇ 'ਚ ਨਾ ਮੇਰਾ ਬੜਾ ਮੁਸਬਤ ਮੈਂ ਸਮਝਦਾ ਕਿ ਮੇਰੇ ਅਹਿਸਾਸਾਤ ਨੇ, ਮੇਰੀ ਆਬਜ਼ਰਵੇਸ਼ਨ ਜਿਹੜੀ ਹੈ ਬੜੀ ਮੁਸਬਤ ਹੈ। ਮੋਸਟਲੀ ਤੁਸੀਂ ਦੇਖੋਗੇ ਲੋਕ ਜਿਹੜਾ ਹੈ ਉਹ ਕਾਨੂੰਨ ਨੂੰ ਓਬੇ ਕਰਨਾ ਚਾਹੁੰਦੇ ਨੇ। ਸਾਡੇ 90% ਲੋਕ ਹੈਲਮਟ ਪਾ ਰਹੇ ਨੇ, ਔਰ ਸਾਡਾ ਜਿਹੜਾ 1 ਵੇ ਦੀ ਵਾਇਲੇਸ਼ਨ ਹੈ ਉਹ ਵੀ ਮੈਂ ਸਮਝਦਾ ਪਹਿਲੇ ਨਾਲ ਘੱਟ ਹੈ। ਗੋ 100% ਚੀਜ਼ਾਂ ਦਰੁਸਤ ਨਹੀਂ ਹੋਈਆਂ, ਲੇਕਿਨ ਬਹੁਤ ਕਮ ਲੋਕ ਨੇ ਜਿਹੜੇ ਕਾਨੂੰਨ 'ਤੇ ਅਮਲ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰ ਰਹੇ। ਮੈਂ ਫੈਸਲਾਬਾਦ ਦੇ ਜਿਹੜੇ ਸ਼ਹਿਰੀ ਨੇ ਔਰ ਜਿਹੜੇ ਡਰਾਈਵ ਕਰਦੇ ਨੇ ਉਹਨਾਂ ਨੂੰ ਮੈਂ ਐਪਰੀਸ਼ੀਏਟ ਕਰਾਂਗਾ ਕਿ ਸਾਡੇ ਜਿਹੜਾ ਐਜੂਕੇਸ਼ਨਲ ਪ੍ਰੋਗਰਾਮ ਹੋਏ ਨੇ 900 ਦੇ ਕਰੀਬ ਅਸੀਂ ਐਜੂਕੇਸ਼ਨਲ ਪ੍ਰੋਗਰਾਮ ਕੀਤੇ ਨੇ, ਔਰ ਉਹਦਾ ਨਤੀਜਾ ਇਹ ਹੋਇਆ ਹੈ ਔਰ ਇੰਪਲੀਮੈਂਟੇਸ਼ਨ ਦਾ ਨਤੀਜਾ ਇਹ ਹੋਇਆ ਹੈ ਕਿ ਸਾਡੇ ਐਕਸੀਡੈਂਟ ਘਟੇ ਨੇ। 2024 'ਚ ਸਾਡੇ ਜਿਹੜੇ ਫੈਟਲ ਐਕਸੀਡੈਂਟ ਸਨ ਉਹਨਾਂ 'ਚ 71 ਬੰਦੇ ਫੌਤ ਹੋਏ, ਔਰ 2025 ਜਿਹੜਾ ਹੈ ਉਹ 41 ਬੰਦੇ ਫੌਤ ਹੋਏ। ਅਤੇ ਇਹਦਾ ਮਤਲਬ ਇਹ 39% ਜਿਹੜਾ ਹੈ 2024 ਤੋਂ 25 'ਚ ਕਮੀ ਆਈ ਹਾਦਸਾਤ ਵਿੱਚ, ਲੋਕਾਂ ਦੀ ਜਾਨ ਜ਼ਾਇਆ ਹੋਣ ਦੇ ਹਵਾਲੇ ਨਾਲ, ਔਰ 2026 'ਚ ਮਜ਼ੀਦ 44% ਜਿਹੜਾ ਹੈ ਉਹ ਘੱਟ ਹੋਏ ਨੇ। ਅਤੇ ਮੈਂ ਸਮਝਦਾ ਕਿ ਬਾਜ਼ ਔਕਾਤ ਤੁਹਾਨੂੰ ਸ਼ਾਇਦ ਇਹ ਫੀਲ ਹੋਵੇ ਕਿ ਥੋੜ੍ਹੀ ਜਿਹੀ ਸਖਤੀ ਹੈ, ਇਹ ਵੀ ਫੀਲ ਹੋਵੇ ਕਿ ਇਹ ਇੱਕ ਬੰਦਾ ਕਹਿੰਦਾ ਹੈ ਕਿ ਚਲੋ ਹੈਲਮਟ ਉਹਨੇ ਪਾਇਆ, ਉਹ ਗਰਮੀ ਹੈ ਅਤੇ ਥੋੜ੍ਹਾ ਜਿਹਾ ਉਹਨੂੰ ਉਹ ਅਨਈਜ਼ੀ ਜਾਂ ਅਨਕੰਫਰਟ ਫੀਲ ਕਰਦਾ, ਲੇਕਿਨ ਇੱਕ ਤਰਫ ਜ਼ਿੰਦਗੀ ਹੈ ਔਰ ਇੱਕ ਤਰਫ ਥੋੜ੍ਹੀ ਜਿਹੀ ਸਹੂਲਤ ਹੈ। ਸਾਨੂੰ ਇੰਤਖਾਬ ਮੇਰਾ ਖਿਆਲ ਹੈ ਜ਼ਿੰਦਗੀ ਦਾ ਹੀ ਕਰਨਾ ਪਏਗਾ। ਅੱਛਾ, ਸਾਡੇ ਸ਼ਹਿਰ ਦੇ ਵਿੱਚ ਨਾ ਇਸ ਟਾਈਮ ਮੈਟਰੋ ਆ ਰਹੀ ਹੈ ਅਤੇ ਉਹਦੀ ਵਜ੍ਹਾ ਤੋਂ ਕੁਝ ਰੋਡ ਜਿਹੜੇ ਨਾ ਉੱਥੇ ਟ੍ਰੈਫਿਕ ਬੇਹੰਗਮ ਹੋਈ ਆ। ਥੋੜ੍ਹਾ ਜਿਹਾ ਇਸ ਹਵਾਲੇ ਨਾਲ ਵੀ ਦੱਸੋ ਕਿ ਕਿਉਂਕਿ ਟ੍ਰੈਫਿਕ ਦਾ ਮੇਨ ਇਸ਼ੂ ਜੜ੍ਹਾਂ ਵਾਲਾ ਰੋਡ, ਝੰਗ ਰੋਡ ਜਿਹੜਾ ਵਾ ਉਹ ਹੈਗਾ, ਅਤੇ ਇਹਨੂੰ ਕੰਟਰੋਲ ਕਰਨਾ ਜ਼ਾਹਰੀ ਬਾਤ ਆ ਤੁਹਾਡੇ ਮਹਿਕਮੇ ਦੀ ਜ਼ਿੰਮੇਵਾਰੀ ਹੈ। ਸਾਨੂੰ ਇਹ ਦੱਸੋ ਕਿ ਇਹਨੂੰ ਕਿਸ ਤਰ੍ਹਾਂ ਕੰਟਰੋਲ ਕਰ ਰਹੇ ਹੋ ਅਤੇ ਸ਼ਹਿਰੀਆਂ ਨੂੰ ਇਸ ਹਵਾਲੇ ਦੇ ਨਾਲ ਕੀ ਮਸ਼ਵਰਾ ਦਿਓਗੇ? ਅੱਛਾ, ਇੱਕ ਚੀਜ਼ ਜਿਹੜੀ ਹੈ ਤੁਸੀਂ ਨੋਟ ਕੀਤੀ ਹੋਣੀ ਹੈ ਕਿ ਇਹ ਮੈਟਰੋ ਲਾਹੌਰ 'ਚ ਵੀ ਬਣੀ ਹੈ, ਪਿੰਡੀ 'ਚ ਵੀ ਬਣੀ ਹੈ, ਗੁਜਰਾਂਵਾਲਾ 'ਚ ਬਣੀ ਹੈ। ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਵੀ ਜਿੰਨੀ ਖੱਪ ਉੱਥੇ ਪਈ ਹੈ ਇੱਥੇ ਕਮ ਅਜ਼ ਕਮ ਉਨੀ ਖੱਪ ਨਹੀਂ ਹੈ। 21 ਕੁਛ ਕਿਲੋਮੀਟਰ ਇਹ ਸਾਡਾ ਏਰੀਆ ਹੈ, ਜਿਹਦੇ 'ਚ 9 ਕਿਲੋਮੀਟਰ ਹੈ ਗਰਾਊਂਡ ਲੈਵਲ 'ਤੇ ਔਰ 12 ਕਿਲੋਮੀਟਰ ਜਿਹੜਾ ਹੈ ਉਹ ਬਣਦਾ ਐਲੀਵੇਟਡ ਪੋਰਸ਼ਨ। ਇਹਦੇ ਵਾਸਤੇ ਅਸੀਂ ਕੋਈ 550 ਜਿਹੜਾ ਹੈ ਟ੍ਰੈਫਿਕ ਸਟਾਫ ਉਹਨੂੰ ਤਾਇਨਾਤ ਕੀਤਾ ਉੱਥੇ। ਦੂਸਰਾ, ਅਸੀਂ ਪਬਲਿਕ ਐਡਰੈਸ ਸਿਸਟਮ ਜਿਹੜਾ ਹੈ ਉੱਥੇ ਲਾਇਆ ਤਾਂ ਕਿ ਲੋਕਾਂ ਨੂੰ ਅਗਰ ਉੱਥੇ ਡਾਈਵਰਸ਼ਨ ਲਾਈ ਹੈ ਅਤੇ ਲੋਕਾਂ ਨੂੰ ਮੁਤਬਾਦਲ ਰਸਤਾ ਜਿਹੜਾ ਉਹਦੇ ਹਵਾਲੇ ਨਾਲ ਆਗੇ ਹੀ ਉੱਥੇ ਅਸੀਂ ਦੇ ਰਹੇ ਹਾਂ। ਇਸੇ ਤਰ੍ਹਾਂ ਅਸੀਂ ਫਲੈਕਸਿਸ ਲਾਏ ਨੇ। ਦੂਸਰਾ ਜਿਹੜਾ ਹੈ, ਅਸੀਂ ਰੂਟ ਦੇ ਉੱਪਰ ਕੋਈ ਵੀ ਮਿਸਹੈਪ ਨੂੰ ਰੋਕਣ ਵਾਸਤੇ ਅਸੀਂ ਪੈਟਰੋਲਿੰਗ ਸਟਾਫ ਲਗਾਇਆ ਆਪਣਾ, ਔਰ ਉਹਦਾ ਇਹ ਨਤੀਜਾ ਹੈ ਕਿ ਜਿਹੜਾ ਹੈ ਕੋਈ ਹਾਦਸਾ ਅਲਹਮਦੁਲਿਲਾ ਅਜੇ ਤੱਕ ਨਹੀਂ ਹੋਇਆ। ਔਰ ਟ੍ਰੈਫਿਕ ਦੀ ਰਵਾਨੀ ਜਿਹੜਾ ਹੈ, ਅਸੀਂ ਦੇਖੋ ਥੋੜ੍ਹਾ ਬਹੁਤ ਤਾਂ ਜ਼ਰੂਰ ਉਹਦੀ ਰਵਾਨੀ 'ਚ ਫ਼ਰਕ ਆਉਂਦਾ ਕਿ ਤੁਸੀਂ ਉਹ ਰੋਡ ਜਿਹੜਾ ਕੋਈ ਪਹਿਲੇ ਇਸਤੇਮਾਲ ਕਰ ਰਹੇ ਸਨ ਲੋਕ, ਉਹ ਹੁਣ ਤੰਗ ਹੋ ਗਿਆ ਕਿ ਉੱਥੇ ਕੰਮ ਚੱਲ ਰਿਹਾ, ਥੋੜ੍ਹਾ ਰੋਡ ਜਿਹੜਾ ਹੈ ਲੋਕਾਂ ਦੇ ਗੁਜ਼ਰਨ ਵਾਸਤੇ ਬਚਿਆ, ਅਤੇ ਉਹਦੇ ਬਾਵਜੂਦ ਵੀ ਅਸੀਂ ਪਹੀਆ ਨਹੀਂ ਰੁਕਣ ਦਿੱਤਾ। ਲੋਕ ਆ ਰਹੇ ਨੇ, ਲੋਕ ਜਾ ਰਹੇ ਨੇ, ਕੰਜੈਸਸ਼ਨ ਹੋ ਸਕਦੀ ਹੈ, ਟ੍ਰੈਫਿਕ ਸਲੋ ਹੋ ਸਕਦੀ ਹੈ, ਲੇਕਿਨ ਸਾਡੀ ਕੋਸ਼ਿਸ਼ ਇਹ ਹੈ ਕਿ ਇਹ ਚੱਲਦੀ ਰਹੇ ਔਰ ਲੋਕਾਂ ਨੂੰ ਕੋਈ ਇਸ ਸਿਲਸਿਲੇ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ। ਅੱਛਾ, ਇੱਕ ਜਿਹੜੀ ਹੋਰ ਬਹੁਤ ਹੀ ਅਹਿਮ ਗੱਲ ਹੈ ਜਿਹੜੀ ਮੈਂ ਚਾਹੁੰਦਾ ਕਿ ਆਵਾਮ ਇਸ ਸਿਲਸਿਲੇ 'ਚ ਜਿਹੜਾ ਹੈ ਆਵਾਮ ਨੂੰ ਆਗਾਹੀ ਦਿੱਤੀ ਜਾਵੇ ਕਿ ਸਾਡਾ ਜਿਹੜਾ ਟ੍ਰੈਫਿਕ ਪੁਲਿਸ ਦਾ ਸੋਸ਼ਲ ਮੀਡੀਆ ਪੇਜ ਹੈ ਉਹਦੇ 'ਤੇ ਅਸੀਂ ਡੇਲੀ ਜਿਹੜੀ ਹੈ ਆਪਣੀ ਟ੍ਰੈਫਿਕ ਐਡਵਾਈਜ਼ਰੀ ਜਿਹੜਾ ਹੈ ਇਸ਼ੂ ਕਰਦੇ ਹਾਂ ਕਿ ਕਿਸੇ ਜਗ੍ਹਾ 'ਤੇ ਕੋਈ ਰੁਕਾਵਟ ਹੈ ਟ੍ਰੈਫਿਕ ਵਿੱਚ, ਕੋਈ ਮੁਰੰਮਤ ਦੀ ਵਜ੍ਹਾ ਤੋਂ ਬੰਦ ਹੈ, ਕੋਈ ਰੋਡ ਨਵਾਂ ਹੋਣ ਦੀ ਵਜ੍ਹਾ ਤੋਂ ਜਿਹੜਾ ਹੈ ਉਹ ਡਾਇਵਰਸ਼ਨ ਅਸੀਂ ਲਾਈ ਹੈ। ਅਸੀਂ ਉਹਦਾ ਮੁਤਬਾਦਲ ਪਲਾਨ ਵੀ ਜਿਹੜਾ ਹੈ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਰੋਜ਼ ਸ਼ੇਅਰ ਕਰਦੇ ਹਾਂ ਆਵਾਮ ਦੀ ਉਹਦੇ ਵਾਸਤੇ। ਔਰ ਸਾਡਾ ਰੋਡ ਐਜੂਕੇਸ਼ਨ ਜਿਹੜਾ ਪ੍ਰੋਗਰਾਮ ਹੈ ਉਹਦੇ 'ਤੇ ਵੀ ਸਾਡਾ ਰੋਡ ਐਜੂਕੇਸ਼ਨ ਯੂਨਿਟ ਜਿਹੜਾ ਹੈ ਉਹ ਡੇਲੀ ਲੋਕਾਂ ਨੂੰ ਜਿਹੜਾ ਹੈ ਇਸ ਸਿਲਸਿਲੇ 'ਚ ਆਗਾਹੀ ਦਿੰਦਾ, ਔਰ ਇਹਦਾ ਸਾਰੇ ਦਾ ਮਕਸਦ ਇੱਕ ਹੀ ਹੈ ਕਿ ਆਵਾਮ ਨੂੰ ਤਕਲੀਫ ਤੋਂ ਬਚਾਇਆ ਜਾਏ।
ਉਹ ਫੈਸਿਲਿਟੇਟ ਹੋਣ ਔਰ ਉਹਨਾਂ ਨੂੰ ਇਹ ਹੈ ਕਿ ਕੋਈ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ, ਮੌਕੇ ਤੇ ਜਾ ਕੇ ਉਹਨਾਂ ਨੂੰ ਪਤਾ ਲੱਗੇ। ਅਸੀਂ ਐਡਵਾਂਸ ਜਿਹੜਾ ਹੈ ਲੋਕਾਂ ਨੂੰ ਦੱਸ ਰਹੇ ਹਾਂ। ਅੱਛਾ, ਮੈਂ ਐਂਡ ਦੇ ਉੱਪਰ ਉਹ ਨੰਬਰ ਦੱਸ ਦਵਾਂ, ਅਗਰ ਕਿਸੇ ਨੂੰ ਕੋਈ ਸ਼ਿਕਾਇਤ ਆ ਕਿ ਟ੍ਰੈਫਿਕ ਵਾਰਡਨ ਨੇ ਉਹਦੇ ਨਾਲ ਬਦਤਮੀਜ਼ੀ ਕੀਤੀ ਆ ਜਾਂ ਉਹਦਾ ਗਲਤ ਚਲਾਨ ਹੋ ਗਿਆ ਵਾ, ਤੇ ਇਹ WhatsApp ਨੰਬਰ ਨੋਟ ਕਰ ਲਓ। ਇਹਦੇ ਉੱਪਰ ਤੁਸੀਂ ਸਿਰਫ ਇੱਕ ਮੈਸੇਜ ਕਰਨਾ ਵਾ ਤੇ ਕਰਕੇ ਆਪਣਾ ਦੁੱਖ ਜਿਹੜਾ ਵਾ ਉਹ CTO ਸਾਹਿਬ ਨੂੰ ਸੁਣਾਉਣਾ ਵਾ। ਅਗਰ ਮਸਲਾ ਫਿਰ ਵੀ ਹੱਲ ਨਾ ਹੋਵੇ ਤੇ ਫਿਰ ਦਫ਼ਤਰ ਵੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ CTO ਸਾਹਿਬ ਮੌਜੂਦ ਹੁੰਦੇ ਆ। ਨੰਬਰ ਜ਼ਰਾ ਨੋਟ ਕਰ ਲੈਣਾ। ਇਹ ਸਭ ਤੋਂ ਅਹਿਮ ਚੀਜ਼ ਹੈ ਜਿਹੜੀ ਤੁਹਾਨੂੰ ਮੈਂ ਦੱਸਣ ਲੱਗਾ ਵਾਂ, 0339 99 91 915। ਦੁਬਾਰਾ ਸੁਣ ਲੈਣਾ, 0339 99 91 915। ਇਹ ਇੱਕ ਨੰਬਰ ਹੈ, ਇਹ 'ਤੇ WhatsApp ਕਰਨਾ। ਐਵੇਂ ਆਪਣੀਆਂ ਗੱਲਾਂ ਨਹੀਂ ਕਰਨ ਲੱਗ ਜਾਣੀਆਂ, ਜਿਹੜੀਆਂ ਸ਼ਿਕਾਇਤਾਂ ਵਾ ਉਹੀ ਦਰਜ ਕਰਾਉਣੀਆਂ। ਦੂਸਰਾ ਨੰਬਰ ਵੀ ਲਿਖ ਲਓ, 0339 33 91 915। ਦੁਬਾਰਾ ਸੁਣਨਾ ਜ਼ਰਾ, 0339 33 91 915। ਇਹ ਨੰਬਰ ਤੁਹਾਨੂੰ ਅਸੀਂ ਦੇ ਦਿੱਤੇ ਆ। ਇਹਦੇ ਉੱਪਰ ਕਿਸੇ ਦਾ ਵੀ ਦੁੱਖ ਦਰਦ ਹੈਗਾ ਵਾ ਤੇ ਉਹ ਆਪਣਾ ਮੈਸੇਜ ਕਰਕੇ ਤੇ ਆਪਣੇ ਦੁੱਖ ਦਰਦ ਦਾ ਇਲਾਜ ਕਰਵਾ ਲਓ। ਤੇ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਵਾਂ, ਇਹ ਤੁਸੀਂ ਵੀ ਜ਼ਰਾ ਗੌਰ ਦੇ ਨਾਲ ਸੁਣ ਲੈਣਾ ਕਿ ਇਹ ਸਾਡੇ ਬੱਜੇ ਹੱਥ ਵੇਖੋ, ਰੋਜ਼ ਦਿਹਾੜੀ ਲਿੱਤਰੋ ਲਿੱਤਰ ਵਾਲੀ ਅਸੀਂ ਵੀਡੀਓ ਚਲਾ ਕੇ ਨਾ ਅਸੀਂ ਵੀ ਥੱਕ ਗਏ ਆ। ਅਗਰ ਕਿਤੇ ਟ੍ਰੈਫਿਕ ਜਾਮ ਆ ਤੇ ਆਪਣਾ ਲੁੱਚ ਇਧਰੋਂ ਦੀ ਫਰਾਈ ਨਾ ਕਰਿਆ ਕਰੋ, ਨਾ ਹੀ ਇਧਰੋਂ ਦੀ ਫਰਾਈ ਕਰਿਆ ਕਰੋ। ਜੇ ਲਾਈਨ ਦੇ ਵਿੱਚ ਲੱਗ ਕੇ ਸਿੱਧੇ ਜਾਵਾਂਗੇ ਤੇ ਸਾਰੇ ਦੋਸਤ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ। ਸਾਰੀ ਜ਼ਿੰਮੇਵਾਰੀ ਟ੍ਰੈਫਿਕ ਪੁਲਿਸ ਦੀ ਨਹੀਂ ਹੁੰਦੀ, ਕੁਝ ਜ਼ਿੰਮੇਵਾਰੀਆਂ ਸਾਡੀਆਂ ਵੀ ਆ ਤੇ ਅਸੀਂ ਇਹਨਾਂ ਨੂੰ ਅਦਾ ਵੀ ਕਰਨਾ ਵਾ। ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ।